ਅਗਲੀ ਖਬਰ ਚਲੀਏ। ਬੇ ਏਰੀਏ ਦੇ ਵਿੱਚ ਬਹੁਤ ਸਾਰੇ ਸ਼ਹਿਰਾਂ ਦੇ ਵਿੱਚੋਂ ਤਾਂ ਪੋਪੂਲੇਸ਼ਨ ਘਟ ਰਹੀ ਆ, ਪਰ ਬੇ ਏਰੀਏ ਦਾ ਇੱਕ ਸ਼ਹਿਰ ਆ ਜਿੱਥੇ ਕਹਿੰਦੇ ਪਈ ਉਹ ਫਾਸਟੈਸਟ ਗਰੋਇੰਗ ਸ਼ਹਿਰ ਗਿਣਿਆ ਗਿਆ ਆ, ਤੇ ਉੱਥੇ ਹਾਊਸਿੰਗ ਜੋ ਆ ਉਹ ਇੱਕ ਤਰ੍ਹਾਂ ਦੇ ਨਾਲ ਬੂਮਿੰਗ ਹੈਗੀ ਆ। ਸੋ ਈਸਟ ਵੇ ਦਾ ਇਹ ਟਾਊਨ ਡਬਲਨ ਆ, ਕਹਿੰਦੇ 2010 ਤੋਂ ਲੈ ਕੇ 2022 ਤੱਕ 46,000 ਪੋਪੂਲੇਸ਼ਨ ਤੋਂ ਵੱਧ ਕੇ ਇਹਦੀ 73,000 ਪੋਪੂਲੇਸ਼ਨ ਹੋ ਗਈ ਆ। 58% ਇਨਕਰੀਜ਼ ਹੋਈ ਹੈਗੀ ਆ। 12ਵੇਂ ਨੰਬਰ ਤੇ ਆਉਂਦਾ ਹੈ ਇਹ ਫਾਸਟੈਸਟ ਗਰੋਇੰਗ ਸਿਟੀ ਜੋ USA ਦੇ ਵਿੱਚ ਦੇਖਿਆ ਜਾਵੇ। ਤੇ ਉਹਦਾ ਕਾਰਨ ਇਹੀ ਆ ਵੀ ਸਿਲੀਕਨ ਵੈਲੀ ਲਾਗੇ ਆ, ਥੋੜਾ ਸਿਲੀਕਨ ਵੈਲੀ ਤੋਂ ਬਾਹਰ ਆ, ਤੇ ਉੱਥੋਂ ਟ੍ਰੇਨ ਸਿਸਟਮ, ਬਾਰਟ ਸਿਸਟਮ ਲੋਕ ਯੂਜ਼ ਕਰਦੇ ਆ। ਪਿਛਲੇ ਦਿਨਾਂ ਦੇ ਵਿੱਚ ਤਾਂ ਪਿਛਲੇ 2 ਸਾਲਾਂ ਦੇ ਦੌਰਾਨ ਤਾਂ ਸਿਰਫ ਜਿਹੜਾ ਘਰੋਂ ਹੀ ਕੰਮ ਕਰਦੇ ਸੀ ਮੈਜੋਰਟੀ 'ਚ। ਸੋ ਇਹ ਵੀ ਕਾਰਨ ਹੈ ਕਿਉਂਕਿ ਥੋੜੀ ਜਿਹੀ ਪ੍ਰਾਈਸ ਉੱਥੇ ਘੱਟ ਸੀਗੀ ਸੈਨੋਜ਼ੇ ਵਾਲੇ ਮੇਨ ਏਰੀਏ ਤੋਂ। ਕਹਿੰਦੇ ਵੀ ਹਜ਼ਾਰਾਂ ਦੇ ਹਿਸਾਬ ਦੇ ਨਾਲ ਘਰ ਬਣਾਏ ਗਏ ਹੈਗੇ ਆ ਪਿਛਲੇ 20 ਸਾਲਾਂ ਦੇ ਵਿੱਚ, ਪਰ ਹਜੇ ਵੀ ਜਿਹੜੀ ਆ ਉਹ ਸ਼ਾਰਟੇਜ ਆ। ਜੀ ਕੁਝ ਜਿਹੜੇ ਡੈਮੋਕ੍ਰੇਟ ਲਾ ਮੇਕਰਸ ਆ ਕੈਲੀਫੋਰਨੀਆ ਦੇ ਵਿੱਚ, ਉਹ ਇੱਕ ਨਵਾਂ ਲੈਜਿਸਲੇਸ਼ਨ ਕਾਨੂੰਨ ਇੰਟਰੋਡਿਊਸ ਕਰਨ ਬਾਰੇ ਸੋਚ ਰਹੇ ਆ, ਜਿਹਦੇ ਵਿੱਚ ਸਟੇਟ ਵਾਈਡ ਇਹ ਮੈਂਡੇਟ ਹੋ ਜਾਊਗਾ ਵੀ ਘੱਟੋ ਘੱਟ ਹੈਲਥ ਵਰਕਰ ਤੇ ਜਿਹੜੇ ਸਪੋਰਟਸ ਸਟਾਫਰਸ ਆ ਉਹਨਾਂ ਦੀ ਘੱਟੋ ਘੱਟ ਮਿਨੀਮਮ ਵੇਜ ਤਨਖਾਹ ਜਿਹੜੀ ਆ $25 ਪ੍ਰਤੀ ਘੰਟਾ ਕਰ ਦਿੱਤੀ ਜਾਵੇ। ਹਸਪੀਟਲਸ, ਨਰਸਿੰਗ ਹੋਮਸ, ਡਾਇਲਿਸਿਸ ਕਲੀਨਿਕਸ, ਇੱਥੇ ਕੰਮ ਕਰਨ ਵਾਲਿਆਂ ਦੀ ਮਿਨੀਮਮ ਤਨਖਾਹ ਜਿਹੜੀ ਆ ਇੱਥੇ ਕਰਨ ਦੀ ਕੋਸ਼ਿਸ਼ ਜਿਹੜੀ ਸਿਫਾਰਿਸ਼ ਆ ਇਸ ਬਿੱਲ ਦੇ ਤਹਿਤ ਹੋਵੇਗੀ। ਸਟੇਟ ਸੈਨੇਟਰ ਮਰੀਆ ਅਲੀਨਾ ਡੁਰਾਜ਼ੋ, ਉਹਨਾਂ ਦਾ ਜਿਹੜਾ ਇਹ ਬਿੱਲ ਆਇਆ ਆ, ਜਿਸ ਦੇ ਵਿੱਚ ਹੈਲਥ ਫੈਸਿਲਿਟੀ ਤੇ ਹੈਲਥ ਏਜੰਸੀਜ਼, ਹੋਮ ਹੈਲਥ ਏਜੰਸੀਜ਼ ਨੂੰ ਇਹ ਹਦਾਇਤ ਹੋਊਗੀ, ਜੇ ਬਿੱਲ ਪਾਸ ਹੋ ਜਾਂਦਾ ਹੈ, ਸਾਈਨ ਹੋ ਜਾਂਦੇ ਨੇ, ਵੀ ਉਹਨਾਂ ਸਪੋਰਟ ਇੰਪਲਾਈਜ਼ ਦੀ ਵੀ ਤਨਖਾਹਾਂ ਨੂੰ ਜਿਹੜਾ ਉਹ ਵਧਾਇਆ ਜਾਵੇ। ਲਾਸ ਐਂਜਲਸ ਤੋਂ ਇਹ ਜਿਹੜੇ ਡੈਮੋਕ੍ਰੇਟ ਆ ਉਹਨਾਂ ਨੇ ਕਿਹਾ ਵੀ ਜਿਹੜੇ ਵਰਕਰ ਆ ਇਹ ਕੰਮ ਆ ਇਹ ਅੰਡਰਪੇਡ ਨੇ, ਇਹਨਾਂ ਨੂੰ ਜਿਹੜੀ ਇਹਨਾਂ ਦੇ ਸਟ੍ਰੈਸ ਤੇ ਕੰਮ ਦੇ ਮੁਤਾਬਕ ਤਨਖਾਹ ਜਿਹੜੀ ਉਹ ਨਹੀਂ ਮਿਲਦੀ। ਉਹਨਾਂ ਨੇ ਇਹ ਨਾਲ ਆਰਗੂਮੈਂਟ ਦਿੱਤਾ ਵੀ ਇਸ ਮੌਕੇ ਚਾਹੇ $15.5 ਮਿਨੀਮਮ ਵੇਜ ਵੀ ਆ, ਪਰ ਲੋਕ ਇਨਫਲੇਸ਼ਨ ਦੇ ਨਾਲ ਅਜੇ ਵੀ ਜਿਹੜਾ ਸਟਰਗਲ ਆ ਉਹ ਕਰ ਰਹੇ ਆ। ਸੋ ਡੁਰਾਜ਼ੋ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਵੀ ਲੋਕ ਸਰਵਾਈਵ ਕਿੱਦਾਂ ਕਰਨ, ਇਹ ਤਾਂ ਹੀ ਸਰਵਾਈਵ ਹੋ ਸਕਦਾ ਆ ਜੇ ਤਨਖਾਹ ਦੇ ਵਿੱਚ ਵਾਧਾ ਹੋਊਗਾ। ਤੇ ਬਹੁਤ ਸਾਰੇ ਲੋਕ ਇਸ ਟਾਈਮ ਕਹਿੰਦੇ ਹੋਮਲੈਸਨੈਸ ਤੋਂ ਜਿਹੜਾ ਪ੍ਰਭਾਵਿਤ ਅਦਰਵਾਈਜ਼ ਹੋ ਸਕਦੇ ਆ ਜਾਂ ਹੋਮਲੈਸ ਬਣ ਸਕਦੇ ਨੇ। ਸੋ ਇਹ ਜਿਹੜਾ ਬਿੱਲ ਆ ਕਾਫੀ ਜਿਹੜੀਆਂ ਯੂਨੀਅਨਸ ਦੇ ਦੁਆਰਾ ਉਹ ਕਹਿ ਲਓ ਵੀ ਉਹਨਾਂ ਦਾ ਥਾਪੜਾ ਪ੍ਰਾਪਤ ਆ, ਤੇ ਇਹ ਜਿਹੜੇ ਡੈਮੋਕ੍ਰੇਟ ਆ ਲਾ ਮੇਕਰ ਇਹ ਵੀ ਕਾਫੀ ਯੂਨੀਅਨਸ ਦੇ ਨਾਲ ਮਿਲ ਕੇ ਕੰਮ ਚੱਲਦੇ ਨੇ। ਜਿਹੜੇ ਸਰਵਿਸ ਇੰਪਲਾਈ ਇੰਟਰਨੈਸ਼ਨਲ ਯੂਨੀਅਨ ਯੂਨਾਈਟਿਡ ਹੈਲਥ ਕੇਅਰ ਵੈਸਟ, ਜਿਸ ਦੇ ਵਿੱਚ ਤਕਰੀਬਨ 1 ਲੱਖ ਵਰਕਰ ਨੇ, ਉਹਨਾਂ ਨੇ ਵੀ ਇਸ ਬਿੱਲ ਦਾ ਸਮਰਥਨ ਕੀਤਾ ਹੈਗਾ ਆ।